ਪਾਵੇਲ ਦੁਰੋਵ ਜਿਹੜੇ ਟੈਲੀਗ੍ਰਾਮ ਦੇ ਫਾਊਂਡਰ, ਉਹਨਾਂ ਦੀ ਜਿਹੜੀ ਅਰੈਸਟ ਆ, ਇਹਨੂੰ ਰਸ਼ੀਆ ਨੇ ਇੱਕ ਪੋਲੀਟੀਕਲ ਅਰੈਸਟ ਕੰਸੀਡਰ ਕੀਤਾ ਹੈ। ਰਸ਼ੀਆ ਦੀ ਸਟੇਟਮੈਂਟ ਹੈ ਕਿ ਪੋਲੀਟੀਕਲ ਅਰੈਸਟ ਆ, ਤੇ ਉਹਨਾਂ ਦੇ ਜਿਹੜੇ ਫੋਰਨ ਮਿਨਿਸਟਰ ਆ, ਉਹਨਾਂ ਇੱਕ ਕੰਪਨੀ ਦੇ ਮਾਲਕ ਦੀ ਇਸ ਤਰੀਕੇ ਨਾਲ ਅਰੈਸਟ ਦੇ ਉੱਤੇ ਸਟੇਟਮੈਂਟ ਦਿੱਤੀ ਆ। ਤਾਂ ਇਹ ਤੋਂ ਇਹ ਗੱਲ ਸਪਸ਼ਟ ਹੁੰਦੀ ਆ ਅਮਰਵੀਰ ਸਿੰਘ ਜੀ, ਜਿਹੜੀ ਕਿ ਬੜੀ ਸਮਝਣ ਵਾਲੀ ਗੱਲ ਆ, ਕਿ ਜਿਹੜਾ ਇਹ ਸੋਸ਼ਲ ਮੀਡੀਆ ਆ, ਇਹ ਅੱਜ ਦੇ ਜ਼ਮਾਨੇ ਦੇ ਵਿੱਚ ਇੱਕ ਇਨਫੋਰਮੇਸ਼ਨ ਦਾ ਟੂਲ ਨਹੀਂ, ਇੱਕ ਹਥਿਆਰ। ਜਿਹੜਾ ਇਹ ਪਾਵੇਲ ਦੁਰੋਵ ਆ, ਹਾਲਾਂਕਿ ਫਰਾਂਸ ਦਾ ਵੀ ਸਿਟੀਜ਼ਨ ਆ, ਪਰ ਇਹ ਰਸ਼ੀਅਨ ਬੋਰਨ ਆ। ਇਹ ਮੰਨਿਆ ਜਾਂਦਾ ਕਿ ਜਿਹੜੇ ਰਸ਼ੀਆ ਦੀ ਇੰਟੈਲੀਜੈਂਸ ਗੈਦਰਿੰਗ ਦਾ ਇੱਕ ਟੂਲ ਆ ਟੈਲੀਗ੍ਰਾਮ ਜਿਹੜਾ ਆ। ਜਿਹੜੀ ਫੇਸਬੁੱਕ ਆ, ਜਾਂ ਜਿਹੜੇ ਫੇਸਬੁੱਕ ਦੇ ਓਨਡ ਸਾਰੀ ਸੋਸ਼ਲ ਮੀਡੀਆ ਆਪਰੇਸ਼ਨਸ ਨੇ, ਵਟਸਐਪ, ਇੰਸਟਾਗ੍ਰਾਮ, ਇਹਨਾਂ ਸਾਰਿਆਂ ਨੂੰ, ਜਾਂ ਗੂਗਲ ਨੂੰ ਅਸੀਂ ਕਹਿ ਸਕਦੇ ਹਾਂ, ਉਹਨੂੰ ਵੈਸਟਰਨ ਕੰਟਰੀਜ਼ ਦੇ ਇੰਟੈਲੀਜੈਂਸ ਗੈਦਰਿੰਗ ਟੂਲਸ ਮੰਨਿਆ ਜਾਂਦਾ। ਇਸੇ ਕਰਕੇ ਚਾਈਨਾ ਦੇ ਵਿੱਚ ਟੈਲੀਗ੍ਰਾਮ ਵੀ ਤੇ ਗੂਗਲ, ਫੇਸਬੁੱਕ, ਇਹ ਸਾਰਾ ਕੁਛ ਬੈਨ ਕੀਤਾ ਹੈ। ਸਾਨੂੰ ਇਹ ਗੱਲ ਸਮਝਣੀ ਚਾਹੀਦੀ ਆ ਵੀ ਜਿਹੜੇ ਇਹ ਸੋਸ਼ਲ ਮੀਡੀਆ ਟੂਲਸ ਨੇ, ਜਿਹੜੇ ਸੋਸ਼ਲ ਮੀਡੀਆ ਜਿੰਨੇ ਵੀ ਪਲੇਟਫਾਰਮਸ ਨੇ, ਇਹ ਸਾਰਾ ਕੁਛ ਇੱਕ ਅੱਜ ਦੇ ਸਮੇਂ ਦੇ ਵਿੱਚ ਐਜ਼ ਅ ਵੈਪਨ ਯੂਜ਼ ਹੋ ਰਿਹਾ ਆ। ਜੇ ਇਹ ਵੈਪਨ ਨਾ ਹੋਣ, ਫਿਰ ਇੰਨਾ ਸੀਰੀਅਸਲੀ ਕਿਉਂ ਜਿਹੜੀਆਂ ਸੁਪਰ ਪਾਵਰਸ ਨੇ ਉਹ ਕੰਸੀਡਰ ਕਰਨ। ਜਿਹੜੀ ਫਰੀਡਮ ਆਫ ਐਕਸਪ੍ਰੈਸ਼ਨ ਦੇ ਵਿੱਚ ਜਿਹੜੀ ਖਾਸ ਤੌਰ 'ਤੇ ਇਹ ਗੱਲ ਆਉਂਦੀ ਹੈ ਕਿ ਚਾਈਲਡ ਪੋਰਨੋਗ੍ਰਾਫੀ ਦੀ ਗੱਲ ਜਾਂ ਇਸ ਤਰੀਕੇ ਦੀ ਗੱਲ ਆ, ਹੁਣ ਕੋਈ ਬੰਦਾ ਕਹੇ ਕਿ ਮੇਰੀ ਮਰਜ਼ੀ ਆ, ਮੈਂ ਜੋ ਮਰਜ਼ੀ ਪਾਵਾਂ, ਤਾਂ ਤੁਸੀਂ ਉਹਨੂੰ ਫਰੀਡਮ ਆਫ ਐਕਸਪ੍ਰੈਸ਼ਨ ਦੇ ਵਿੱਚ ਕੰਸੀਡਰ ਨਹੀਂ ਕਰ ਸਕਦੇ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰਦੇ ਹਾਂ ਜਿਹੜਾ ਟੈਲੀਗ੍ਰਾਮ ਐਪ ਹੈ। ਟੈਲੀਗ੍ਰਾਮ ਐਪ ਦੇ ਜਿਹੜੇ CEO ਨੇ ਪਾਵੇਲ ਦੁਰੋਵ, ਉਹਨਾਂ ਨੂੰ ਪੈਰਿਸ ਦੇ ਵਿੱਚ, ਫਰਾਂਸ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਆ, ਅਤੇ ਉਹਨਾਂ ਦੇ ਉੱਤੇ ਇਹ ਦੋਸ਼ ਲਾਇਆ ਗਿਆ ਆ ਕਿ ਭਾਈ ਉਹਨਾਂ ਦੀ ਐਪ ਦੇ ਥਰੂ ਬਹੁਤ ਕੁਝ ਨਾਜਾਇਜ਼ ਜਿਹੜਾ ਆ, ਇਲੀਗਲ ਜਿਹੜਾ ਆ ਉਹ ਹੋ ਰਿਹਾ, ਅਤੇ ਉਹਨੂੰ ਉਹ ਨਹੀਂ ਰੋਕ ਰਹੇ। ਜਿਵੇਂ ਫੇਸਬੁੱਕ ਜਾਂ ਬਾਕੀ ਜਿਹੜੀਆਂ ਐਪਸ ਦੇ ਉੱਤੇ ਇੱਕ ਅਸੀਂ ਦਬਾਅ ਦੇਖਦੇ ਹਾਂ, ਅਤੇ ਇਹਦੇ 'ਤੇ ਹੁਣ ਸਾਰਾ ਜਿਹੜਾ ਆ, ਸਾਰਾ ਮੀਡੀਆ ਇਹਦੇ 'ਤੇ ਚਰਚਾ ਕਰ ਰਿਹਾ। ਦੋਵੇਂ ਪੱਖ ਜਿਹੜੇ ਨੇ ਉਹ ਉਭਾਰੇ ਜਾ ਰਹੇ ਨੇ, ਪਰ ਇੱਕ ਜਿਹੜਾ ਮੋਟਾ ਜਿਹਾ ਕੁਐਸਚਨ ਬਣਦਾ ਇਸ ਸਾਰੇ ਪਾਰਟ ਦੇ ਵਿੱਚੋਂ ਇਹੀ ਬਣਦਾ ਕਿ ਜਿਹੜਾ ਸੋਸ਼ਲ ਮੀਡੀਆ, ਉਹਨੂੰ ਜਦੋਂ ਅਸੀਂ ਪ੍ਰੋ ਫਰੀਡਮ ਸਟਰਗਲਸ ਦੇਖਦੇ ਹਾਂ, ਜਾਂ ਇਹ ਦੇਖਦੇ ਹਾਂ ਕਿ ਕਿਸੇ ਨਿਜ਼ਾਮ ਦੇ ਖਿਲਾਫ, ਕਿਸੇ ਹੁਕੂਮਤ ਦੇ ਖਿਲਾਫ ਕੋਈ ਮੂਵਮੈਂਟ ਖੜੀ ਹੁੰਦੀ ਆ, ਉਹਦੇ 'ਚ ਪਿਛਲੇ ਸਮੇਂ ਦੇ ਵਿੱਚ, ਪਿਛਲੇ ਦਹਾਕਿਆਂ ਦੇ ਵਿੱਚ ਜਦੋਂ ਤੋਂ ਇੰਟਰਨੈੱਟ ਦਾ ਯੁੱਗ ਆਇਆ, ਇਹ ਐਪਸ, ਸੋਸ਼ਲ ਮੀਡੀਆ ਡਿਵੈਲਪ ਹੋਣਾ ਸ਼ੁਰੂ ਹੋਇਆ ਆ। ਉਹ ਫੇਸਬੁੱਕ ਤੋਂ ਲੈ ਕੇ ਹੁਣ ਟੈਲੀਗ੍ਰਾਮ ਤੱਕ ਦਾ ਜਿਹੜਾ ਅਸੀਂ ਸਫ਼ਰ ਦੇਖਦੇ ਹਾਂ, ਇੰਸਟਾਗ੍ਰਾਮ ਤੱਕ ਦਾ, ਇਹਨਾਂ ਐਪਸ ਦਾ, ਇਹਨਾਂ ਸੋਸ਼ਲ ਮੀਡੀਆ ਪਲੇਟਫਾਰਮਸ ਦਾ ਇੱਕ ਵੱਡਾ ਯੋਗਦਾਨ ਹੁੰਦਾ, ਜਿੱਥੇ ਯੂਥ ਵੱਲੋਂ ਜਾਂ ਜਿਹੜੀ ਇਹ ਟੈਕਨੋਲੋਜੀ ਹੈਗੀ ਹੈ ਉਹ ਵਰਤੀ ਜਾਂਦੀ ਹੈ। ਸੋ ਇਹ ਟੈਲੀਗ੍ਰਾਮ ਦੇ CEO ਦੀ ਜਿਹੜੀ ਅਰੈਸਟ ਹੈਗੀ ਹੈ, ਇਹਦੇ ਮਾਇਨੇ ਬਹੁਤ ਡੂੰਘੇ ਨੇ ਉਸ ਪੱਖ ਦੇ ਨਾਲ ਜਦੋਂ ਅਸੀਂ ਇਹ ਸਾਰੇ ਇਸ ਅਰੈਸਟ ਨੂੰ ਦੇਖਦੇ ਹਾਂ। ਥੋੜ੍ਹਾ ਜਿਹਾ ਸਾਨੂੰ ਇਹਦੇ ਅਸੀਂ ਵੇਰਵੇ ਵੀ ਡਿਸਕਸ ਕਰੀਏ, ਕਿਉਂਕਿ ਇੱਕ ਕੇਸ ਅਮਰੀਕਾ ਦੇ ਵਿੱਚ ਜਿਹੜਾ ਆ ਉਹ ਚੱਲ ਰਿਹਾ। ਜਦੋਂ ਅਸੀਂ ਫੇਸਬੁੱਕ ਦੇ ਜਿਹੜੇ ਕਰਤਾ ਧਰਤਾ ਹੈਗੇ ਆ, ਮਾਰਕ ਜ਼ਕਰਬਰਗ, ਉਹਨਾਂ ਦਾ ਦੇਖਦੇ ਹਾਂ, ਉਹਨਾਂ ਦੀ ਵੀ ਅੱਜ ਇੱਕ ਸਟੇਟਮੈਂਟ ਮੀਡੀਆ ਦੇ ਵਿੱਚ ਲੱਗੀ ਹੈ ਵੱਡੇ ਲੈਵਲ ਦੇ ਉੱਤੇ, ਕਿ ਜਿੱਥੇ ਉਹਨਾਂ ਨੇ ਮੰਨਿਆ ਕਿ ਅਸੀਂ ਪਿਛਲੇ ਸਮੇਂ ਦੇ ਵਿੱਚ ਅਮਰੀਕਾ ਦੀ ਜਿਹੜੀ ਸਰਕਾਰ ਹੈਗੀ ਹੈ, ਵਾਈਟ ਹਾਊਸ ਦੇ ਦਬਾਅ ਦੇ ਥੱਲੇ ਕੁਝ ਅਜਿਹਾ ਕੰਟੈਂਟ ਕੋਵਿਡ ਦੇ ਦੌਰਾਨ ਤੇ ਬਾਅਦ ਦੇ ਵਿੱਚ ਅਸੀਂ ਡਿਲੀਟ ਕੀਤਾ ਆ, ਜਿਹਨੂੰ ਭਾਵੇਂ ਮੁੜ ਕੇ ਉਹ ਕਰ ਦਿੱਤਾ ਗਿਆ, ਪਰ ਉਹਨਾਂ ਨੇ ਦਬਾਅ ਮੰਨਿਆ। ਸੋ ਜਿਹਦੇ 'ਤੇ ਇਹ ਗੱਲ ਇੱਕ ਵੱਡਾ ਕੁਐਸਚਨ, ਵਾਈਡਰ ਕੁਐਸਚਨ ਬਣ ਜਾਂਦਾ ਕਿ ਕੀ ਜਿਹੜਾ ਸੋਸ਼ਲ ਮੀਡੀਆ, ਆਮ ਲੋਕ ਇਹ ਸਮਝਦੇ ਆ ਕਿ ਫ੍ਰੀ ਹੈ ਸੋਸ਼ਲ ਮੀਡੀਆ, ਤੁਸੀਂ ਇਹਦੇ 'ਤੇ ਜਾ ਕੇ ਕੋਈ ਵੀ ਗੱਲ, ਕੋਈ ਵੀ ਪੱਖ ਆਪਣਾ ਰੱਖ ਸਕਦੇ ਹੋ, ਫਰੀਡਮ ਆਫ ਸਪੀਚ, ਫਰੀਡਮ ਆਫ ਐਕਸਪ੍ਰੈਸ਼ਨ ਦੀ ਅਸੀਂ ਗੱਲ ਕਰਦੇ ਹਾਂ, ਪਰ ਹੁਣ ਉਹਦੇ 'ਤੇ ਇੱਕ ਵੱਡਾ ਕੁਐਸਚਨ ਮਾਰਕ ਲੱਗਦਾ ਨਜ਼ਰ ਆ ਰਿਹਾ ਹੈ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਸੋਸ਼ਲ ਮੀਡੀਆ ਦਾ ਜਿਹੜਾ ਇਹ ਯੁੱਗ ਆ, ਮਤਲਬ ਇੱਕ ਨੋਵਲ ਸੀ 1984, ਬੜਾ ਪੜ੍ਹਿਆ ਗਿਆ ਉਹ ਜੀ, ਤੇ ਉਹਦੇ ਵਿੱਚ ਮਤਲਬ ਇੱਕ ਬਿਗ ਬ੍ਰਦਰ ਦਾ ਕਨਸੈਪਟ ਸੀ ਕਿ
ਜਿਹਦਾ ਆਈਡੀਆ ਸੀ ਕਿ ਸਰਵੇਲੈਂਸ ਦਾ, ਇਹ ਸਰਵੇਲੈਂਸ ਸਟੇਟ ਦਾ। ਤੇ ਪਹਿਲਾਂ ਮਤਲਬ ਪਿਛਲੇ ਲੰਮੇ ਸਮਿਆਂ ਤੋਂ ਜਿਹੜੀ ਕੋਈ ਵੀ ਕਹਿੰਦੇ ਆ ਕਿ ਜਿਹੜੀ ਐਸਟੈਬਲਿਸ਼ਮੈਂਟ ਆ ਜਾਂ ਕੋਈ ਰਾਜ ਆ, ਕੋਈ ਸਟੇਟ ਆ, ਉਹਨੂੰ ਚੱਲਦਾ ਰੱਖਣ ਦੇ ਲਈ ਇਹ ਬੜਾ ਜ਼ਰੂਰੀ ਹੁੰਦਾ ਕਿ ਜਿਹੜੀ ਉਹਦੀ ਸਰਵੇਲੈਂਸ ਆ ਲੋਕਾਂ ਦੇ ਉੱਤੇ, ਕਿ ਉਹ ਮਜ਼ਬੂਤ ਹੋਵੇ, ਕਿ ਉਹ ਕੁਝ ਵੀ ਘਟਨਾ ਵਾਪਰਨ ਤੋਂ ਪਹਿਲਾਂ ਇਹ ਅੰਦਾਜ਼ਾ ਲਾ ਸਕੇ ਕਿ ਸਮਾਜ ਦੇ ਵਿੱਚ ਉਹਦੇ ਬਾਰੇ, ਉਸ ਰਾਜ ਬਾਰੇ, ਉਸ ਸਟੇਟ ਬਾਰੇ ਕੀ ਚੱਲ ਰਿਹਾ ਜਾਂ ਉਹਦੇ ਖਿਲਾਫ ਕੀ ਚੱਲ ਰਿਹਾ, ਤਾਂ ਕਿ ਇਹਨੂੰ ਰੋਕਿਆ ਜਾ ਸਕੇ ਜੀ। ਤੇ ਮਤਲਬ ਇਹ ਗੱਲ ਹੁੰਦੀ ਹੈ ਕਿ ਸਟੇਟ ਬਣਾਉਣੀ ਵੱਡੀ ਗੱਲ ਨਹੀਂ, ਸਟੇਟ ਨੂੰ ਰਨ ਕਰਨਾ, ਉਹਨੂੰ ਪ੍ਰੋਟੈਕਟ ਕਰਨਾ ਉਹਦੇ ਨਾਲ ਹੀ ਵੱਡੀ ਗੱਲ ਹੁੰਦੀ ਹੈ। ਤੇ ਉਹਦੇ 'ਚ ਸਰਵੇਲੈਂਸ ਹਮੇਸ਼ਾ ਇੱਕ ਇੰਪੋਰਟੈਂਟ ਪਾਰਟ ਰਹੀ ਆ। ਤੇ ਦੁਨੀਆ ਦੇ ਵਿੱਚ ਵੱਡੀ ਜਿਹੜੀ ਇਲੈਕਟ੍ਰੋਨਿਕ ਤਬਦੀਲੀ ਆਈ ਆ, ਉਹਦੇ ਨਾਲ ਅਸੀਂ ਦੇਖਿਆ ਕਿ ਕਿਵੇਂ ਮਤਲਬ ਜੇ ਕਹਿਣਾ ਹੋਵੇ ਤਾਂ 20ਵੀਂ ਸਦੀ ਦਾ ਜਿਹੜਾ ਆਖਰੀ ਅੱਧ ਸੀ, ਉਹਦੇ ਵਿੱਚ ਬੜੀ ਤੇਜ਼ੀ ਦੇ ਨਾਲ ਟੈਕਨੋਲੋਜੀ ਦੇ ਵਿੱਚ ਤਬਦੀਲੀ ਆਈ। ਤੇ ਖਾਸ ਤੌਰ ਤੇ 1990 ਤੋਂ ਬਾਅਦ, ਤੇ 1990 ਤੋਂ ਬਾਅਦ ਤੇ ਉਸ ਦੇ ਵਿੱਚ ਜਿਹੜੀ ਸਰਵੇਲੈਂਸ ਆ ਉਹਦਾ ਤੌਰ ਤਰੀਕਾ ਬਦਲ ਗਿਆ ਜੀ। ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਗਈ ਆ ਤਾਂ ਚੀਜ਼ਾਂ ਹੋਰ ਜ਼ਿਆਦਾ ਖਤਰਨਾਕ ਪੱਧਰ ਤੇ ਪਹੁੰਚ ਗਈਆਂ। ਪਰ ਇਹ ਸਾਰੇ ਸਫ਼ਰ ਦੇ ਵਿੱਚ ਜਿਹੜੀ ਸਭ ਤੋਂ ਅੱਜ ਅਸੀਂ ਕਹਿ ਸਕਦੇ ਹਾਂ ਕਿ ਹਿਊਮਨ ਨੂੰ ਕੰਟਰੋਲ ਕਰ ਰਹੀ ਚੀਜ਼ ਆ, ਹਿਊਮਨ ਦੀ ਸਾਈਕੀ ਨੂੰ ਜਿਹੜੀ ਚੀਜ਼ ਕੰਟਰੋਲ ਕਰ ਰਹੀ ਆ, ਉਹ ਸੋਸ਼ਲ ਮੀਡੀਆ ਆ। ਤੇ ਸੋਸ਼ਲ ਮੀਡੀਆ ਮਤਲਬ ਜਿਹੜੀਆਂ ਇਹ ਅਰੈਸਟ ਹੋਈਆਂ ਨੇ ਜਾਂ ਫੇਸਬੁੱਕ ਤੋਂ ਇਹ ਬਿਆਨ ਆਇਆ, ਖਾਸ ਤੌਰ ਤੇ ਜਿਹੜੇ ਇਹਦੇ ਆਪਣਾ ਹੈਗੇ ਨੇ ਫਾਊਂਡਰ ਪਾਵੇਲ ਦੁਰੋਵ ਜਿਹੜੇ ਟੈਲੀਗ੍ਰਾਮ ਦੇ, ਉਹਨਾਂ ਦੀ ਜਿਹੜੀ ਅਰੈਸਟ ਆ, ਇਹਨੂੰ ਰਸ਼ੀਆ ਨੇ ਇੱਕ ਪੋਲੀਟੀਕਲ ਅਰੈਸਟ ਕੰਸੀਡਰ ਕੀਤਾ। ਹਾਲਾਂਕਿ ਫਰਾਂਸ ਦੇ ਜਿਹੜੇ ਮੈਕਰੋਨ ਨੇ, ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਇਹਦੇ ਪਿੱਛੇ ਕੋਈ ਪੋਲੀਟੀਕਲ ਰੀਜ਼ਨ ਨਹੀਂ ਆ ਤੇ ਇਹ ਜਸਟ ਲਾ ਜਿਹੜਾ ਆ ਉਸ ਮੁਤਾਬਕ ਕਾਰਵਾਈ ਕੀਤੀ ਗਈ ਆ। ਹੁਣ ਜਿਹੜਾ ਰਸ਼ੀਆ ਦੀ ਸਟੇਟਮੈਂਟ ਹੈ ਕਿ ਪੋਲੀਟੀਕਲ ਅਰੈਸਟ ਆ, ਤੇ ਉਹਨਾਂ ਦੇ ਜਿਹੜੇ ਫੋਰਨ ਮਿਨਿਸਟਰ ਆ, ਉਹਨਾਂ ਇੱਕ ਕੰਪਨੀ ਦੇ ਮਾਲਕ ਦੀ ਇਸ ਤਰੀਕੇ ਨਾਲ ਅਰੈਸਟ ਦੇ ਉੱਤੇ ਸਟੇਟਮੈਂਟ ਦਿੱਤੀ ਆ, ਤਾਂ ਇਹ ਤੋਂ ਇਹ ਗੱਲ ਸਪਸ਼ਟ ਹੁੰਦੀ ਆ ਅਮਰਵੀਰ ਸਿੰਘ ਜੀ, ਜਿਹੜੀ ਕਿ ਬੜੀ ਸਮਝਣ ਵਾਲੀ ਗੱਲ ਆ, ਕਿ ਜਿਹੜਾ ਇਹ ਸੋਸ਼ਲ ਮੀਡੀਆ ਆ, ਇਹ ਅੱਜ ਦੇ ਜ਼ਮਾਨੇ ਦੇ ਵਿੱਚ ਇੱਕ ਇਨਫੋਰਮੇਸ਼ਨ ਦਾ ਟੂਲ ਨਹੀਂ, ਇੱਕ ਹਥਿਆਰ। ਕਿ ਜਿਹੜੇ ਉਹਦੇ ਫਾਊਂਡਰ ਨੇ, ਉਹਨਾਂ ਦੀ ਇੰਪੋਰਟੈਂਸ ਕੀ ਆ, ਤੁਸੀਂ ਦੇਖੋ ਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਡਾਟਾ ਜਿਹੜਾ ਆ ਉਹ ਸਭ ਤੋਂ ਵੱਡਾ ਹਥਿਆਰ ਆ। ਇਹ ਸਭ ਤੋਂ ਵੱਧ ਡਾਟਾ ਜਿਹੜਾ ਆ ਉਹ ਇਹ ਸੋਸ਼ਲ ਮੀਡੀਆ ਸਾਈਟਾਂ ਸਟੋਰ ਕਰੀ ਬੈਠੀਆਂ ਨੇ ਲੋਕਾਂ ਦਾ ਜੀ। ਤੇ ਉਸ ਡਾਟਾ ਨੂੰ ਯੂਜ਼ ਕਰਕੇ, ਇਹਨੂੰ ਐਨਾਲਾਈਜ਼ ਕਰਕੇ, ਤੇ ਫਿਰ ਕਿਵੇਂ ਲੋਕਾਂ ਨੂੰ ਕਿਸੇ ਵੀ ਪਾਸੇ ਨੂੰ ਤੋਰਨਾ ਆ। ਮਤਲਬ ਇਹ ਇੱਕ ਅਸੀਂ ਕਹਾਣੀ ਪੜ੍ਹਦੇ ਹੁੰਦੇ ਸੀ ਕਿ ਇੱਕ ਜਿਹੜਾ ਸ਼ਹਿਰ ਆ, ਉਹਦੇ 'ਚ ਚੂਹਿਆਂ ਦੀ ਇੰਨੀ ਜ਼ਿਆਦਾ ਭਰਮਾਰ ਹੋ ਜਾਂਦੀ ਆ ਵੀ ਉਹ ਕਾਬੂ ਨਹੀਂ ਆਉਂਦੇ, ਤੇ ਫਿਰ ਉਹ ਚੂਹਿਆਂ ਨੂੰ ਕਾਬੂ ਕਰਨ ਦੇ ਲਈ ਇੱਕ ਜਿਹੜਾ ਬਾਂਸਰੀ ਵਜਾਉਣ ਵਾਲਾ ਬੰਦਾ ਲਿਆਂਦਾ ਜਾਂਦਾ। ਉਹ ਬਾਂਸਰੀ ਇਹੋ ਜਿਹੀ ਧੁਨ 'ਚ ਵਜਾਉਂਦਾ ਕਿ ਜਿਹੜੇ ਚੂਹੇ ਆ ਉਹਦੀ ਧੁਨ ਦੇ ਵਿੱਚ ਜਿਹੜੇ ਆ ਮਤਲਬ ਹੋ ਜਾਂਦੇ, ਐਡਿਕਟ ਹੋ ਜਾਂਦੇ ਉਹਦੀ ਧੁਨ ਦੇ ਨਾਲ, ਤੇ ਉਹ ਜਿੱਥੇ ਚਾਹੁੰਦਾ ਉਹਨਾਂ ਨੂੰ ਖਿੱਚ ਕੇ ਲੈ ਜਾਂਦਾ। ਤਾਂ ਅੱਜ ਵੀ ਸੋਸ਼ਲ ਮੀਡੀਆ ਦੇ ਜਿਹੜੇ ਐਲਗੋਰਿਦਮਸ ਆ, ਉਹ ਇਸੇ ਤਰੀਕੇ ਨਾਲ ਕੰਮ ਕਰਦੇ ਆ। ਇਹ ਸੋਸ਼ਲ ਮੀਡੀਆ ਜਿਹੜੀ ਸੱਚਾਈ ਯੂਜ਼ਰਸ ਨੂੰ ਦਿਖਾਉਂਦਾ ਆ, ਉਹ ਮਤਲਬ ਸੋਸ਼ਲ ਮੀਡੀਆ ਕੰਪਨੀ ਦਾ ਜਿਹੜਾ ਮਾਲਕ ਆ, ਉਹ ਇਹ ਤੈਅ ਕਰ ਸਕਦਾ ਆ ਕਿ ਉਹਨੇ ਦੁਨੀਆ ਨੂੰ ਕੀ ਜਚਾਉਣਾ, ਕਿ ਕੀ ਸੱਚ ਆ ਤੇ ਕੀ ਝੂਠ ਆ। ਕਿ ਉਹ ਐਲਗੋਰਿਦਮਸ ਦੇ ਨਾਲ ਲੋਕਾਂ ਦੇ ਅੱਗੇ ਉਹੀ ਕੰਟੈਂਟ ਪੇਸ਼ ਕਰੂੰਗਾ ਕਿ ਜਿੱਥੋਂ ਜਿਹੜਾ ਉਹ ਚਾਹੁੰਦਾ ਆ, ਜਿਹਨੂੰ ਲੋਕ ਇਹ ਮੰਨਣ ਕਿ ਹਾਂ ਇਹੀ ਚੀਜ਼ ਜਿਹੜੀ ਆ ਉਹ ਅਸਲ ਸੱਚ ਆ। ਕਿਉਂਕਿ ਉਹ ਅਸਲ ਸੱਚ ਅੱਜ ਬੰਦਾ ਬਾਹਰ ਦੀ ਰਿਐਲਿਟੀ ਨਾਲ ਟੁੱਟ ਕੇ ਸਿਰਫ ਆਪਣੀ ਡਿਵਾਈਸ ਦੀ ਰਿਐਲਿਟੀ 'ਚੋਂ ਸਮਝ ਰਿਹਾ ਹੈ ਜੀ। ਮਤਲਬ ਇਹ ਇੱਕ ਇੰਨਾ ਖਤਰਨਾਕ ਜਿਹੜਾ ਆ ਇੱਕ ਵੈਪਨ ਆ ਵੀ ਜਿਹਦੇ ਵਿੱਚ ਜਿਹੜੀਆਂ ਹੁਣ ਇਹ ਅਰੈਸਟ ਹੋਈਆਂ ਨੇ, ਤਾਂ ਉਹਦੇ 'ਚ ਜਿਹੜਾ ਕਾਰਨ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਟੈਲੀਗ੍ਰਾਮ ਆ ਉਹ, ਕਿਉਂਕਿ ਜਿਹੜਾ ਇਹ ਪਾਵੇਲ ਦੁਰੋਵ ਆ, ਹਾਲਾਂਕਿ ਫਰਾਂਸ ਦਾ ਵੀ ਸਿਟੀਜ਼ਨ ਆ ਪਰ ਇਹ ਰਸ਼ੀਅਨ ਬੋਰਨ ਆ, ਤੇ ਮਤਲਬ ਇਹਦੇ ਮਤਲਬ ਇਹ ਮੰਨਿਆ ਜਾਂਦਾ ਕਿ ਜਿਹੜੇ ਰਸ਼ੀਆ ਦੀ ਇੰਟੈਲੀਜੈਂਸ ਗੈਦਰਿੰਗ ਦਾ ਇੱਕ ਟੂਲ ਆ ਟੈਲੀਗ੍ਰਾਮ ਜਿਹੜਾ ਆ। ਤੇ ਉਸੇ ਤਰੀਕੇ ਦੇ ਨਾਲ ਜਿਹੜੀ ਫੇਸਬੁੱਕ ਆ, ਜਾਂ ਜਿਹੜੇ ਫੇਸਬੁੱਕ ਦੇ ਓਨਡ ਸਾਰੇ ਸੋਸ਼ਲ ਮੀਡੀਆ ਆਪਰੇਸ਼ਨਸ ਨੇ, ਵਟਸਐਪ, ਇੰਸਟਾਗ੍ਰਾਮ, ਇਹਨਾਂ ਸਾਰਿਆਂ ਨੂੰ ਜਾਂ ਗੂਗਲ ਨੂੰ ਅਸੀਂ ਕਹਿ ਸਕਦੇ ਹਾਂ, ਉਹਨੂੰ ਵੈਸਟਰਨ ਕੰਟਰੀਜ਼ ਦੇ
ਇੰਟੈਲੀਜੈਂਸ ਗੈਦਰਿੰਗ ਟੂਲਸ ਮੰਨਿਆ ਜਾਂਦਾ। ਇਸੇ ਕਰਕੇ ਚਾਈਨਾ ਦੇ ਵਿੱਚ ਟੈਲੀਗ੍ਰਾਮ ਵੀ ਤੇ ਗੂਗਲ, ਫੇਸਬੁੱਕ, ਇਹ ਸਾਰਾ ਕੁਝ ਬੈਨ ਕੀਤਾ ਹੈ। ਮਤਲਬ ਜਿਹੜੇ ਹੁਣ ਸਾਡੇ ਵਰਗੀਆਂ ਕੌਮਾਂ ਨੇ, ਸਾਡੇ ਕੋਲ ਵਸੀਲੇ ਨਹੀਂ, ਜਿਹੜੀ ਉਹੀ ਮੈਂ ਤੁਹਾਨੂੰ ਗੱਲ ਕਹੀ ਆ, ਰਿਸੋਰਸਿਸ ਨਹੀਂ, ਤਾਂ ਮਤਲਬ ਤੁਹਾਡੇ ਕੋਲ ਕੋਈ ਜ਼ਰੀਆ ਨਹੀਂ। ਪਰ ਇਹਨਾਂ ਟੂਲਸ ਨੂੰ ਜੇ ਇਹ ਵੈਪਨ ਨਾ ਹੋਣ, ਫਿਰ ਇੰਨਾ ਸੀਰੀਅਸਲੀ ਕਿਉਂ ਜਿਹੜੀਆਂ ਸੁਪਰ ਪਾਵਰਸ ਨੇ ਉਹ ਕੰਸੀਡਰ ਕਰਨ। ਤਾਂ ਇਹ ਮਤਲਬ ਜਦੋਂ ਆਪਾਂ ਹੁਣ ਅੱਜ ਸਾਨੂੰ ਮਤਲਬ ਸਿੱਖਾਂ ਦਾ ਬਹੁਤਾਤ ਹਿੱਸਾ ਸੁਣ ਰਿਹਾ ਆ, ਤਾਂ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਆ ਵੀ ਜਿਹੜੇ ਇਹ ਸੋਸ਼ਲ ਮੀਡੀਆ ਟੂਲਸ ਨੇ, ਜਿਹੜੇ ਸੋਸ਼ਲ ਮੀਡੀਆ ਜਿੰਨੇ ਵੀ ਪਲੇਟਫਾਰਮਸ ਨੇ, ਇਹ ਸਾਰਾ ਕੁਛ ਇੱਕ ਅੱਜ ਦੇ ਸਮੇਂ ਦੇ ਵਿੱਚ ਐਜ਼ ਅ ਵੈਪਨ ਯੂਜ਼ ਹੋ ਰਿਹਾ ਆ, ਜਿਹੜਾ ਕਿ ਤੁਹਾਡੇ ਮਾਈਂਡ ਨੂੰ ਕੰਟਰੋਲ ਵੀ ਕਰਦਾ ਆ ਤੇ ਤੁਹਾਡੇ ਮਾਈਂਡ ਨੂੰ ਆਪਰੇਟ ਵੀ ਕਰਦਾ ਆ। ਤੇ ਇਸੇ ਦੇ ਚੱਲਦਿਆਂ ਜਿਹੜੀ ਇਹ ਪਾਵੇਲ ਦੁਰੋਵ ਦੀ ਅਰੈਸਟ ਆ ਉਹ ਹੋਈ ਆ, ਜਿਹਨੂੰ ਹੋਈ ਮੰਨਿਆ ਜਾ ਰਿਹਾ ਹੈ ਕਿ ਯੂਕਰੇਨ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਆ, ਕਿ ਉਸ ਜੰਗ ਦੇ ਨਾਲ ਇਹਨੂੰ ਲਿੰਕ ਕੀਤਾ ਜਾ ਰਿਹਾ ਹੈ ਕਿ ਟੈਲੀਗ੍ਰਾਮ ਜਿਹੜਾ ਆ ਉਹਨੂੰ ਵੱਡੇ ਪੱਧਰ ਤੇ ਉਹਦੀ ਵਰਤੋਂ ਰਸ਼ੀਅਨ ਅਥਾਰਟੀਜ਼ ਕਰਦੀਆਂ ਨੇ, ਜਿਹੜੀ ਆਪਣੀ ਇਨਫੋਰਮੇਸ਼ਨ ਆ ਆਪਸ ਦੇ ਵਿੱਚ ਸਾਂਝੀ ਕਰਨ ਦੇ ਲਈ। ਤੇ ਕਿਉਂਕਿ ਇਹ ਜਿਹੜੀਆਂ ਐਪਸ ਨੇ ਇਨਕ੍ਰਿਪਟਡ ਹੁੰਦੀਆਂ ਨੇ, ਤੇ ਇਹ ਕਿਹਾ ਜਾ ਰਿਹਾ ਹੈ, ਹੁਣ ਇਹਦੇ ਵਿੱਚ ਕਿੰਨੀ ਕੁ ਸੱਚਾਈ ਆ ਅਸੀਂ ਨਹੀਂ ਜਾਣਦੇ, ਪਰ ਇਹ ਮੰਨਿਆ ਜਾ ਰਿਹਾ ਹੈ ਕਿ ਜਿਹੜੀ ਅਰੈਸਟ ਆ ਪਾਵੇਲ ਦੁਰੋਵ ਦੀ, ਉਹਦੇ ਤੇ ਪ੍ਰੈਸ਼ਰ ਬਿਲਡ ਕਰਨ ਲਈ ਆ ਇਹ ਜਿਹੜੀਆਂ ਇਹ ਇਨਕ੍ਰਿਪਸ਼ਨ ਕੋਡਸ ਨੇ ਉਹ ਹਾਸਲ ਕੀਤੇ ਜਾ ਸਕਣ, ਤਾਂ ਕਿ ਜਿਹੜੀ ਇੰਪੋਰਟੈਂਟ ਇਨਫੋਰਮੇਸ਼ਨ ਆ ਟੈਲੀਗ੍ਰਾਮ ਦੇ ਰਾਹੀਂ ਜਿਹੜੇ ਮਤਲਬ ਰਸ਼ੀਆ ਦੀ ਉਹ ਲਈ ਜਾ ਸਕੇ। ਰਸ਼ੀਅਨ ਜਿਹੜੇ ਅਥਾਰਟੀਜ਼ ਨੇ ਉਹਨਾਂ ਦਾ ਦਾਅਵਾ ਆ। ਤੇ ਬਾਕੀ ਜਿਹੜਾ ਫ੍ਰੈਂਚ ਦਾਅਵਾ ਆ ਉਹ ਇਹ ਆ ਕਿ ਟੈਲੀਗ੍ਰਾਮ ਦੇ ਰਾਹੀਂ ਜਿਹੜੀ ਮਨੀ ਲਾਂਡਰਿੰਗ, ਹਥਿਆਰਾਂ ਦੀ ਸਮਗਲਿੰਗ ਤੇ ਚਾਈਲਡ ਪੋਰਨੋਗ੍ਰਾਫੀ ਵਰਗੇ ਜਿਹੜੇ ਕ੍ਰਾਈਮ ਨੇ ਉਹ ਕਮਿਟ ਕੀਤੇ ਜਾਂਦੇ ਆ, ਤੇ ਉਹਦੇ ਤੇ ਕੋਈ ਰੋਕ ਟੋਕ ਨਹੀਂ, ਕੋਈ ਉਹਦੇ ਤੇ ਜਿਹੜਾ ਮਤਲਬ ਉਹ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਦੀ ਆ, ਜਿਹੜੇ ਇਹ ਇਲੀਗਲ ਐਕਟਸ ਨੇ। ਉਹ ਇਸ ਕਰਕੇ ਕੋਲੈਬੋਰੇਟ ਉਹਨੂੰ ਕੀਤਾ ਆ, ਮਤਲਬ ਉਹਦੇ ਫਾਊਂਡਰ ਨੂੰ, ਉਹਦੇ ਓਨਰ ਨੂੰ, ਕਿਉਂਕਿ ਉਹ ਮਾਲਕ ਆ, ਉਹ ਚਲਾਉਂਦਾ ਆ ਇਸ ਚੀਜ਼ ਨੂੰ। ਇਸ ਆਧਾਰ ਦੇ ਉੱਤੇ ਉਹਨੂੰ ਫਰਾਂਸ ਦੇ ਵਿੱਚ ਅਰੈਸਟ ਕੀਤਾ ਗਿਆ। ਪਰ ਦੁਨੀਆ ਇਹੀ ਮੰਨ ਰਹੀ ਆ ਕਿ ਇਹ ਅਰੈਸਟ ਜਿਹੜੀ ਆ ਉਹ ਪੋਲੀਟੀਕਲ ਅਰੈਸਟ ਆ, ਉਹਦੇ ਪਿੱਛੇ ਰਾਜਨੀਤਿਕ ਕਾਰਨ ਨੇ। ਤੇ ਇਹੀ ਅੱਜ ਜਿਹੜੀ ਮਾਰਕ ਜ਼ੁਕਰਬਰਗ ਦੀ ਸਟੇਟਮੈਂਟ ਆ ਉਹ ਆਈ ਆ, ਜਿਹਦੇ 'ਚ ਉਹਨਾਂ ਨੇ ਦੱਸਿਆ ਕਿ ਇਹ ਦਾਅਵਾ ਕੀਤਾ ਹੈ ਕਿ ਵਾਈਟ ਹਾਊਸ ਨੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਕਿ ਉਹ ਜਿਹੜਾ ਸਰਟਨ ਕੰਟੈਂਟ ਆ ਕੋਵਿਡ ਨੂੰ ਲੈ ਕੇ, ਜਾਂ ਫਿਰ ਜਿਹੜੇ ਬਾਈਡਨ ਦਾ ਮੁੰਡਾ ਸੀ ਉਹਦੀ ਜਿਹੜੀ ਸਾਰੀ ਹੈਗੀ ਸੀ ਉਹਦੇ ਬਾਰੇ ਇਨਫੋਰਮੇਸ਼ਨ ਨੂੰ ਲੈ ਕੇ ਉਹ ਹਟਾਉਣ ਲਈ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ। ਤੇ ਮਾਰਕ ਜ਼ੁਕਰਬਰਗ ਨੇ ਇਹ ਮੰਨਿਆ ਹੈ ਕਿ ਅਸੀਂ ਇਹ ਹਟਾਇਆ ਕੰਟੈਂਟ, ਜਿਹੜਾ ਕਿ ਸਾਨੂੰ ਅੱਜ ਲੱਗਦਾ ਕਿ ਨਹੀਂ ਹਟਾਉਣਾ ਚਾਹੀਦਾ ਸੀ। ਤੇ ਅਸੀਂ ਅੱਗੇ ਵਾਸਤੇ ਮਤਲਬ ਇਹ ਤੈਅ ਕੀਤਾ ਹੈ ਕਿ ਅਸੀਂ ਸਰਕਾਰਾਂ ਦੇ ਪ੍ਰੈਸ਼ਰ ਅੱਗੇ ਆ ਕੇ ਕੋਈ ਵੀ ਚੀਜ਼ ਇਸ ਤਰੀਕੇ ਦੀ ਨਹੀਂ ਕਰਾਂਗੇ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਤੇ ਅਟੈਕ ਹੋਵੇ। ਤੇ ਪਰ ਅਮਰਵੀਰ ਸਿੰਘ ਜੀ, ਇਹ ਮਤਲਬ ਅਸੀਂ ਤਾਂ ਸਭ ਤੋਂ ਵੱਧ ਸ਼ਿਕਾਰ ਆ ਇਹਦਾ, ਭਾਵੇਂ ਉਹ TV 84 ਹੋਵੇ, ਭਾਵੇਂ ਉਹ ਸਿੱਖ ਹੋਰ ਮੀਡੀਆ ਆਊਟਲੈਟ ਹੋਣ, ਵੀ ਜਿਸ ਤਰੀਕੇ ਦੇ ਨਾਲ ਜਿਹੜੀ ਸਿੱਖਾਂ ਦੀ ਆਵਾਜ਼ ਨੂੰ ਫੇਸਬੁੱਕ ਤੋਂ ਲੈ ਕੇ ਟਵਿੱਟਰ ਤੱਕ ਜਿੰਨੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਉਹਨਾਂ ਦੇ ਉੱਤੇ ਦਬਾਇਆ ਜਾਂਦਾ ਆ, ਤਾਂ ਅਸੀਂ ਸਾਰਾ ਕੁਛ ਸਹਿ ਚੁੱਕੇ ਆ ਤੇ ਸਹਿ ਰਹੇ ਆ। ਤਾਂ ਇਹਦੇ ਵਿੱਚ ਇਹ ਗੱਲ ਸਪਸ਼ਟ ਆ ਕਿ ਜਿਹੜੀ ਇਨਕ੍ਰਿਪਸ਼ਨ ਆ, ਜਿਹੜੀ ਸੇਫਟੀ ਵੀ ਆ ਡਾਟਾ ਦੀ, ਤਾਂ ਉਹ ਇਨਕ੍ਰਿਪਸ਼ਨ ਮਾਲਕ ਦੇ ਕੋਲ ਆ। ਮਤਲਬ ਜਿਹੜਾ ਮਾਲਕ ਆ ਉਹਨੂੰ ਸਾਰਾ ਕੁਝ ਪਤਾ ਆ, ਉਹਦੇ ਕੋਲ ਸਾਰਾ ਡਾਟਾ ਸਟੋਰ ਆ। ਇਨਕ੍ਰਿਪਸ਼ਨ ਦਾ ਮਤਲਬ ਇਹ ਆ ਵੀ ਉਹਨੇ ਦੇਣਾ ਕਿਹਨੂੰ ਆ, ਸਿਰਫ ਇਹ ਇੰਨੀ ਕੁ ਗੱਲ ਆ। ਪਰ ਇਹ ਮਤਲਬ ਜਿਹੜੀਆਂ ਤਾਲਿਬਾਨਾਂ ਬਾਰੇ ਇਹ ਗੱਲ ਬੜੀ ਆਮ ਮਸ਼ਹੂਰ ਸੀ ਕਿ ਜਿਹੜੇ ਤਾਲਿਬਾਨ ਦੇ ਲੜਾਕੇ ਸੀ ਉਹ ਇਹ ਜਿਹੜੇ ਸੈਟੇਲਾਈਟ ਫੋਨ ਆਏ ਸੀ ਇਹਨਾਂ ਨੂੰ ਉਹਨਾਂ ਨੇ ਕਦੇ ਨਹੀਂ ਵਰਤਿਆ, ਕਿਉਂਕਿ ਉਹਨਾਂ ਦਾ ਇਹ ਮੰਨਣਾ ਸੀ ਕਿ ਇਹ ਇੰਟੈਲੀਜੈਂਸ ਟੂਲਸ ਨੇ ਜਿਨ੍ਹਾਂ ਦੇ ਖਿਲਾਫ ਉਹ ਲੜ ਰਹੇ ਆ ਉਹਨਾਂ ਦੇ, ਤੇ ਇਸ ਕਰਕੇ ਮਤਲਬ ਉਹ ਇਹਨਾਂ ਤੋਂ ਹਮੇਸ਼ਾ ਦੂਰ ਰਹੇ। ਪਰ ਅੱਜ ਦੇ ਸਮੇਂ 'ਚ ਬੰਦਾ ਹਰ ਇੱਕ ਮਹਿਸੂਸ ਕਰਦਾ ਕਿ ਉਹਦੀ ਕੋਈ ਪ੍ਰਾਈਵੇਸੀ ਨਹੀਂ ਰਹੀ ਆ ਇਹਨਾਂ ਸੋਸ਼ਲ ਮੀਡੀਆ ਐਪਸ ਦੇ ਨਾਲ ਆਉਣ ਦੇ ਵਿੱਚ। ਤੇ ਇੰਡੀਵਿਜੂਅਲ ਦੀ ਪ੍ਰਾਈਵੇਸੀ ਤੋਂ ਲੈ ਕੇ ਜਿਹੜੇ ਦੇਸ਼ਾਂ ਦੇ ਟਕਰਾਅ ਨੇ ਉਹਨਾਂ ਦੇ ਉੱਤੇ ਵੱਡੇ ਪੱਧਰ ਤੇ ਇਹ ਜਿਹੜੀਆਂ ਸੋਸ਼ਲ ਮੀਡੀਆ ਐਪਸ ਨੇ ਉਹਨਾਂ ਦਾ ਅਸਰ ਪੈ ਰਿਹਾ, ਤੇ ਜਿਹਦੇ ਚੱਲਦੇ ਇਹ ਟੈਲੀਗ੍ਰਾਮ ਦੇ ਫਾਊਂਡਰ ਦੀ ਅਰੈਸਟ ਹੋਈ ਆ। ਤੇ ਅੱਗੇ ਹੁਣ ਕਿਵੇਂ ਮਤਲਬ ਇਹਦੇ ਜਿਹੜੇ ਕਿਵੇਂ ਅਗਲੇ ਦਿਨਾਂ 'ਚ ਇਹ ਹੀਅਰਿੰਗ ਹੁੰਦੀ ਆ ਜਾਂ ਕੀ ਚੱਲਦਾ ਆ, ਇਹ ਆਪਾਂ ਨੂੰ ਅਗਲੇ ਦਿਨਾਂ 'ਚ ਅਸੀਂ ਦੇਖਾਂਗੇ। ਪਰ ਇੰਨਾ ਜ਼ਰੂਰ ਸਮਝਣ ਵਾਲੀ ਗੱਲ ਜ਼ਰੂਰ ਆ ਇਸ ਸਾਰੇ ਮਾਮਲੇ 'ਚ ਕਿ
ਸੋਸ਼ਲ ਮੀਡੀਆ ਜਿਹੜਾ ਆ ਉਹ ਕੋਈ ਮਤਲਬ ਐਂਟਰਟੇਨਮੈਂਟ ਲਈ ਜਾਂ ਸਿਰਫ ਜਾਣਕਾਰੀਆਂ ਦੇ ਆਦਾਨ ਪ੍ਰਦਾਨ ਲਈ ਨਹੀਂ ਆ। ਇਹ ਅੱਜ ਦੀ ਜਿਹੜੀ ਇੱਕ ਵਰਲਡ ਰਿਐਲਿਟੀ ਆ ਉਹਦੇ 'ਚ ਐਜ਼ ਅ ਵੈਪਨ ਯੂਜ਼ ਹੋ ਰਿਹਾ ਹੈ। ਜੀ ਬਿਲਕੁਲ, ਨਹੀਂ ਇਹ ਗੱਲ ਸਮਝਣ ਵਾਲੀ ਹੈ। ਅਤੇ ਇਹਦੇ ਵਿੱਚ ਇੱਕ ਹੋਰ ਜਿਹੜਾ ਸਵਾਲ ਥੋੜ੍ਹਾ ਜਿਹਾ ਸੂਖਮ ਪੱਧਰ ਦੇ ਉੱਤੇ ਸਾਡੇ ਸਾਹਮਣੇ ਆਉਂਦਾ, ਫ੍ਰੀ ਸਪੀਚ ਦਾ ਜਾਂ ਫਰੀਡਮ ਆਫ ਐਕਸਪ੍ਰੈਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਹੁਣ ਇਹ ਜਿਹੜੇ ਪਾਵਲ ਡੁਰੋਵ ਹੈਗੇ ਆ, ਇਹਨਾਂ ਦਾ ਇੱਕ ਬਿਆਨ ਵੀ ਹੈਗਾ ਜਾਂ ਇਹਨਾਂ ਨੂੰ ਜਦੋਂ ਇਸ ਗੱਲ ਦੇ ਉੱਤੇ ਕੁਐਸਚਨ ਕੀਤਾ ਜਾਂਦਾ ਤੇ ਇਹ ਐਡਵੋਕੇਸੀ ਕਰਦੇ ਆ ਐਬਸੋਲਿਊਟ ਫ੍ਰੀ ਸਪੀਚ ਦੀ, ਕਿ ਫ੍ਰੀ ਸਪੀਚ ਦੇ ਨਾਲ ਕਿਸੇ ਵੀ ਕਿਸਮ ਦਾ ਜਿਹੜਾ ਕੰਪਰੋਮਾਈਜ਼ ਹੈ ਪ੍ਰਾਈਵੇਸੀ ਦੇ ਨਾਲ ਉਹ ਨਹੀਂ ਕੀਤਾ ਜਾ ਸਕਦਾ। ਸੋ ਈਵਨ ਜਿਹੜੇ ਇਹ ਫਰਾਂਸ ਦੇ ਵਿੱਚ ਉਹਨਾਂ ਦੇ ਉੱਤੇ ਐਲੀਗੇਸ਼ਨਸ ਵੀ ਲਾਏ ਗਏ ਆ ਕਿ ਬਹੁਤ ਮਾੜੀ ਕਿਸਮ ਦੀ ਜਿਹੜੀ ਇਲਿਸਿਟ ਟ੍ਰੇਡ ਹੈਗਾ ਆ ਜਾਂ ਜਿਹੜੀਆਂ ਇਲੀਗਲ ਕਾਰਵਾਈਆਂ ਨੇ ਉਹ ਇਸ ਐਪ ਦੇ ਰਾਹੀਂ ਕੀਤੀਆਂ ਜਾਂਦੀਆਂ ਨੇ। ਉਹਦੇ ਜਵਾਬ ਦੇ ਵਿੱਚ ਵੀ ਉਹਨਾਂ ਦਾ ਇਸ ਕਿਸਮ ਦਾ ਸੀਗਾ ਕਿ ਪ੍ਰਾਈਵੇਸੀ ਇਜ਼ ਮੋਰ ਇੰਪੋਰਟੈਂਟ than our fear of bad things happening, and that to be truly free you should be ready to risk everything for freedom। ਸੋ ਮਤਲਬ ਹੁਣ ਫਰੀਡਮ ਦੇ ਨਾਲ ਕੀ, ਜਦੋਂ ਅਸੀਂ ਐਬਸੋਲਿਊਟ ਫ੍ਰੀ ਸਪੀਚ ਦੀ ਗੱਲ ਕਰਦੇ ਹਾਂ ਉਹਦੇ ਥੱਲੇ ਤੇ ਫਿਰ ਤੁਸੀਂ ਕਿਸੇ ਨੂੰ ਵੀ ਕੁਝ ਨਹੀਂ ਕਹਿ ਸਕਦੇ, ਜਾਂ ਉਹਦੇ 'ਤੇ ਵੀ ਕੁਝ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ ਨੇ ਕਿ ਐਬਸੋਲਿਊਟ ਫ੍ਰੀ ਸਪੀਚ ਹੋਣੀ ਚਾਹੀਦੀ ਹੈ, ਜਾਂ ਇਹਦੇ 'ਤੇ ਥੋੜ੍ਹਾ ਬਹੁਤ ਇਹਦਾ ਸਮਾਜ ਦੇ ਉੱਤੇ ਕੀ ਪ੍ਰਭਾਵ ਪਊਗਾ, ਕਾਨੂੰਨ ਕੀ ਕਹਿੰਦਾ ਆ, ਜਾਂ ਹੋਰ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਨੇ, ਮਾੜੀਆਂ ਅਲਾਮਤਾਂ ਨੂੰ ਰੋਕਣ ਦੇ ਲਈ ਕੀ ਹੋਰ ਕੀਤਾ ਜਾ ਸਕਦਾ, ਇਸ ਕਿਸਮ ਦੇ ਕੁਐਸਚਨਸ ਦਾ ਪ੍ਰਭਾਵ ਪੈਣਾ ਚਾਹੀਦਾ ਆ ਫ੍ਰੀ ਸਪੀਚ ਦੇ ਉੱਤੇ, ਜਾਂ ਐਬਸੋਲਿਊਟ ਫ੍ਰੀ ਸਪੀਚ ਹੀ ਇੱਕ ਮਾਤਰ ਤਰੀਕਾ ਆ ਜਿਵੇਂ ਇਹ ਜਿਹੜੇ ਟੈਲੀਗ੍ਰਾਮ ਦੇ ਫਾਊਂਡਰ ਨੇ ਉਹ ਕਹਿ ਰਹੇ ਨੇ। ਅਮਰਵੀਰ ਸਿੰਘ ਜੀ, ਦੇਖੋ ਦੁਨੀਆ ਤਾਂ ਬਹੁਤ ਵਿਲੱਖਣ ਆ। ਦੁਨੀਆ ਦੀ ਜਿਹੜੀ ਡਿਵੈਲਪਮੈਂਟ ਹੋਈ ਆ ਉਹ ਵੱਖੋ ਵੱਖ ਤੌਰ ਤਰੀਕਿਆਂ ਦੇ ਨਾਲ ਹੋਈ ਆ। ਹਰੇਕ ਸਮਾਜ ਦੀਆਂ ਆਪਣੀਆਂ ਇੱਕ ਮਾਨਤਾਵਾਂ ਨੇ, ਤੇ ਸ਼ਬਦਾਂ ਦੇ ਵੀ ਅਸੀਂ ਕਹਿੰਦੇ ਆ ਕਿ ਹਿੰਸਾ ਇਕੱਲੀ ਹਥਿਆਰਾਂ ਨਾਲ ਨਹੀਂ ਹੁੰਦੀ, ਸ਼ਬਦਾਂ ਦੀ ਵੀ ਹਿੰਸਾ ਹੁੰਦੀ ਆ ਜੀ। ਤੇ ਜਿਹੜੀ ਫਰੀਡਮ ਆਫ ਐਕਸਪ੍ਰੈਸ਼ਨ ਆ, ਜਦੋਂ ਅਸੀਂ ਇਹ ਗੱਲ ਕਰਦੇ ਹਾਂ ਤੇ ਕੋਈ ਲਿਮਿਟ ਨਹੀਂ ਹੋਣੀ ਚਾਹੀਦੀ ਆ, ਤਾਂ ਇਹ ਇੱਕ ਬਹੁਤ ਬੜਾ ਅਸੀਂ ਕਹਿ ਸਕਦੇ ਹਾਂ ਕਿ ਸੋਸ਼ਲ ਡਿਬੇਟੇਬਲ ਇਸ਼ੂ ਆ, ਜਿਹਨੂੰ ਅਸੀਂ ਇੱਕ ਸੈਗਮੈਂਟ ਦੇ ਵਿੱਚ ਤਾਂ ਹੁਣ ਨਹੀਂ ਡਿਸਕਸ ਕਰ ਸਕਦੇ ਹਾਂ। ਤੇ ਪਰ ਇੰਨਾ ਜ਼ਰੂਰ ਆ ਕਿ ਜਿਹੜੀ ਇਹ ਮਤਲਬ ਜਦੋਂ ਅਸੀਂ ਇਸ ਗੱਲ ਨੂੰ ਸਮਝਦੇ ਆ ਕਿ ਜਿਹੜੀ ਫਰੀਡਮ ਆਫ ਐਕਸਪ੍ਰੈਸ਼ਨ ਦੀ ਗੱਲ ਹੁੰਦੀ ਆ, ਤਾਂ ਉਹ ਕਿਤੇ ਵੀ ਮਤਲਬ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਮਤਲਬ ਅਲਟੀਮੇਟ ਹੁੰਦੀ ਆ ਵੀ, ਚਾਹੇ ਸਰਕਾਰਾਂ ਦੇ ਪੱਧਰ ਤੇ ਦੇਖਣਾ, ਚਾਹੇ ਉਹ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਪੱਧਰ ਤੇ ਦੇਖਣਾ, ਹਰੇਕ ਥਾਂ ਦੇ ਉੱਤੇ ਹੀ, ਚਾਹੇ ਕੋਈ ਵੀ ਡੈਮੋਕ੍ਰੇਸੀ ਕੋਈ ਵੀ ਮੁਲਕ ਹੋਵੇ, ਉੱਥੇ ਇੱਕ ਅਨੁਸ਼ਾਸਨ, ਇੱਕ ਲਿਮਿਟ ਜ਼ਰੂਰ ਆ ਫਰੀਡਮ ਆਫ ਐਕਸਪ੍ਰੈਸ਼ਨ ਦੇ ਉੱਤੇ, ਕਿ ਤੁਸੀਂ ਕਿੱਥੇ ਕੁ ਤੱਕ ਕਿਸੇ ਨੂੰ ਕੁਛ ਕਹਿ ਸਕਦੇ ਹੋ, ਕਿਸੇ ਬਾਰੇ ਤੁਸੀਂ ਕਿੱਥੇ ਕੁ ਤੱਕ ਕੁਛ ਕਹਿ ਸਕਦੇ ਹੋ। ਤੇ ਜਿਹੜੀ ਫਰੀਡਮ ਆਫ ਐਕਸਪ੍ਰੈਸ਼ਨ ਦੇ ਵਿੱਚ ਜਿਹੜੀ ਖਾਸ ਤੌਰ ਤੇ ਇਹ ਗੱਲ ਹੁੰਦੀ ਹੈ ਕਿ ਚਾਈਲਡ ਪੋਰਨੋਗ੍ਰਾਫੀ ਦੀ ਗੱਲ ਜਾਂ ਇਸ ਤਰੀਕੇ ਦੀ ਗੱਲ ਆ, ਹੁਣ ਕੋਈ ਬੰਦਾ ਕਹੇ ਕਿ ਮੇਰੀ ਮਰਜ਼ੀ ਆ, ਮੈਂ ਜੋ ਮਰਜ਼ੀ ਪਾਵਾਂ, ਤਾਂ ਤੁਸੀਂ ਉਹਨੂੰ ਫਰੀਡਮ ਆਫ ਐਕਸਪ੍ਰੈਸ਼ਨ ਦੇ ਵਿੱਚ ਕੰਸੀਡਰ ਨਹੀਂ ਕਰ ਸਕਦੇ। ਤੇ ਇਸੇ ਤਰੀਕੇ ਦੇ ਨਾਲ ਕੋਈ ਬੰਦਾ ਕਿਸੇ ਨੂੰ ਗਾਲ ਕੱਢੇ ਤੇ ਉਹ ਕਹੇ ਵੀ ਮੇਰਾ ਤਾਂ ਜੀ ਕਰਦਾ ਸੀ ਮੈਂ ਤੈਨੂੰ ਗਾਲ ਕੱਢਾਂ, ਹਨ, ਤਾਂ ਮਤਲਬ ਸਿੱਧੇ ਲਫ਼ਜ਼ਾਂ 'ਚ ਸਮਝਣਾ ਹੋਵੇ ਤਾਂ ਅਗਲਾ ਵੀ ਕਹੂੰ ਮਤਲਬ ਵੀ ਫਿਰ ਮੇਰਾ ਵਾਇਲੈਂਸ ਕਰਨ ਦਾ ਮੇਰਾ ਵੀ ਮਤਲਬ ਜੀ ਕਰਦਾ ਹੈ ਨਾ, ਮੇਰੀ ਵੀ ਫਰੀਡਮ ਆਫ ਐਕਸਪ੍ਰੈਸ਼ਨ ਆ, ਮੈਂ ਤੇਰੇ ਚਾਰ ਮਾਰਾਂ ਮੂੰਹ ਤੇ ਮਤਲਬ ਇਸ ਗੱਲ ਕਰਕੇ ਵੀ ਜਿਹੜੀਆਂ ਇਹ ਕੁਛ ਜਿਹੜਾ ਮਤਲਬ ਇਹ ਤੈਅ ਕੌਣ ਕਰਦਾ, ਇਹ ਕਿਉਂਕਿ ਦੁਨੀਆ ਵਿਲੱਖਣ ਆ, ਦੁਨੀਆ ਦੀ ਜਿਹੜੀ ਗਰੋਥ ਹੋਈ ਆ ਮਤਲਬ ਉਹ ਵੱਖੋ ਵੱਖਰੇ ਤਰੀਕੇ ਨਾਲ ਹੋਈ ਆ। ਹਰੇਕ ਭਾਈਚਾਰੇ ਦੇ, ਹਰੇਕ ਸਮਾਜ ਦੀਆਂ ਆਪਣੀਆਂ ਮਨੌਤਾਂ ਨੇ, ਹਰੇਕ ਦੀਆਂ ਆਪਣੀਆਂ ਲਿਮਿਟੇਸ਼ਨਸ ਨੇ। ਤੁਸੀਂ ਜਿਹੜਾ ਵੈਸਟਰਨ ਫਰੀਡਮ ਆਫ ਐਕਸਪ੍ਰੈਸ਼ਨ ਆ ਉਹਨੂੰ ਤੁਸੀਂ ਪੰਜਾਬ ਦੇ ਉੱਤੇ ਲਾਗੂ ਨਹੀਂ ਕਰ ਸਕਦੇ, ਜਿਹੜਾ ਪੰਜਾਬ ਦਾ ਫਰੀਡਮ ਆਫ ਐਕਸਪ੍ਰੈਸ਼ਨ ਆ ਉਹਨੂੰ ਤੁਸੀਂ ਵੈਸਟ ਦੇ ਉੱਤੇ ਲਾਗੂ ਨਹੀਂ ਕਰ ਸਕਦੇ ਜੀ। ਪਰ ਜਿਹੜਾ ਗਲੋਬਲਾਈਜੇਸ਼ਨ ਹੋਈ ਆ ਤੇ ਜਿਹੜਾ ਸੋਸ਼ਲ ਮੀਡੀਆ ਆਇਆ ਆ, ਅਸੀਂ ਉਹਦੇ ਨੁਕਸਾਨ ਬਹੁਤ ਜ਼ਿਆਦਾ ਹੋਏ ਆ, ਉਹਦੇ 'ਚ ਇਸ ਗੱਲ ਦੇ ਉੱਤੇ ਵੀ ਇੱਕ ਵੱਡੀ ਵਿਚਾਰ ਕੀਤੀ ਜਾ ਸਕਦੀ ਆ। ਪਰ ਜਦੋਂ ਪੋਲੀਟੀਕਲ ਨਜ਼ਰੀਏ ਤੋਂ ਅਸੀਂ ਗੱਲ ਕਰਨੀ ਆ ਅੱਜ, ਤਾਂ ਜਿਹੜਾ ਫਰੀਡਮ ਆਫ ਐਕਸਪ੍ਰੈਸ਼ਨ ਆ ਉਹ ਸਿਰਫ ਕਹਿਣ ਦੀ ਗੱਲ ਆ ਅਮਰਵੀਰ ਸਿੰਘ ਜੀ, ਅਸੀਂ ਤਾਂ ਆਪਣੇ ਤੇ ਹੁੰਦਾ ਦੇਖਿਆ ਆ, ਉਹ ਕਿਤੇ ਵੀ ਫਰੀਡਮ ਆਫ ਐਕਸਪ੍ਰੈਸ਼ਨ ਆ ਉਹ ਨਹੀਂ ਆ। ਇਸੇ ਕਰਕੇ ਜਿਹੜੀਆਂ ਦੁਨੀਆ ਦੀਆਂ ਵੱਡੀਆਂ ਤਾਕਤਾਂ ਜਿਹੜੀਆਂ ਕਰ ਸਕਦੀਆਂ ਨੇ ਬੈਨ, ਉਹਨਾਂ ਨੇ ਬੈਨ ਕੀਤੇ ਆ। ਟਿਕਟੋਕ ਬੈਨ ਕੀਤੀ ਹੈ US ਨੇ ਹੁਣ, ਮਤਲਬ ਕਿਉਂ ਇਹ ਸਾਰੇ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਉਹ ਬੈਨ ਕੀਤੇ ਜਾ ਰਹੇ ਆ, ਤਾਂ ਉਹਦੇ ਵਿੱਚ ਇੱਕੋ ਇੱਕ ਕਾਰਨ ਆ ਵੀ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਉਹ ਸਿਰਫ ਮਹਿਜ ਜਾਣਕਾਰੀ ਦੇ ਸਰੋਤ ਨਹੀਂ ਜਾਂ ਫਰੀਡਮ ਆਫ ਐਕਸਪ੍ਰੈਸ਼ਨ ਦੇ ਟੂਲ ਨਹੀਂ ਆ, ਉਹ ਇੱਕ
ਤੁਸੀਂ ਕਹਿ ਸਕਦੇ ਹੋ ਕਿ ਪ੍ਰੋਪੇਗੈਂਡਾ ਟੂਲਸ ਨੇ, ਬਲਕਿ ਹੁਣ ਗੱਲ ਇੱਥੋਂ ਤੱਕ ਪਹੁੰਚ ਗਈ ਆ ਕਿ ਉਹ ਇੱਕ ਵਾਰ ਵੈਪਨ ਬਣ ਚੁੱਕੇ ਆ। ਜੀ ਬਿਲਕੁਲ। ਸੋ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਵਿਊਅਰ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਗੱਲਬਾਤ ਅੱਗੇ ਤੋਰਦੇ ਹਾਂ।